ਸਕੂਲ ਦੀ ਕਲਾਸ ਦੇ ਵਿੱਚੋਂ ਕਿਸੇ ਬੱਚੇ ਦੀ ਘੜੀ ਚੋਰੀ ਹੋ ਗਈ ਤੇ ਜਿਹੜੇ ਬੱਚੇ ਦੀ ਘੜੀ ਚੋਰੀ ਹੋਈ ਸੀ ਨਾ, ਜਦੋਂ ਮਾਸਟਰ ਹਰੀ ਆਏ ਤੇ ਉਹਨੇ ਸ਼ਿਕਾਇਤ ਲਾਈ ਵੀ ਸਰ ਜੀ ਮੇਰੀ ਘੜੀ ਚੋਰੀ ਹੋ ਗਈ। ਤੇ ਮਾਸਟਰ ਹਰਾਂ ਨੇ ਸਾਰਿਆਂ ਬੱਚਿਆਂ ਨੂੰ ਆਖਿਆ ਵੀ ਪੁੱਤਰ ਜੇ ਕਿਸੇ ਨੂੰ ਘੜੀ ਲੱਭੀ ਏ ਜਾਂ ਕਿਸੇ ਨੇ ਚੋਰੀ ਕੀਤੀ ਹੈ ਨਾ ਤੇ ਘੜੀ ਵਾਪਸ ਕਰ ਛੜੋ। ਤੇ ਉਹ ਕਿਸੇ ਵੀ ਬੱਚੇ ਨੇ ਘੜੀ ਵਾਪਸ ਨਾ ਕੀਤੀ। ਮਾਸਟਰ ਹਰਾਂ ਨੇ ਸਾਰੀ ਕਲਾਸ ਦੇ ਬੱਚਿਆਂ ਨੂੰ ਆਖਿਆ ਵੀ ਉੱਠ ਕੇ ਕਿਤਾਰ ਬਣਾ ਲਓ ਤੇ ਮੂੰਹ ਦੀਵਾਰ ਵੱਲ ਨੂੰ ਕਰਕੇ ਤੇ ਸਾਰੇ ਬੱਚੇ ਖੜੇ ਹੋ ਜਾਓ। ਉਹ ਸਾਰੇ ਬੱਚੇ ਲਾਈਨ ਬਣਾ ਕੇ ਤੇ ਦੀਵਾਰ ਵੱਲ ਨੂੰ ਮੂੰਹ ਕਰਕੇ ਖਲੋ ਗਏ। ਮਾਸਟਰ ਹਰਾਂ ਨੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਤਲਾਸ਼ੀ ਲੈਂਦਿਆਂ ਲੈਂਦਿਆਂ ਇੱਕ ਬੱਚੇ ਦੀ ਜੇਬ ਦੇ ਵਿੱਚੋਂ ਘੜੀ ਨਿਕਲ ਆਈ। ਚਾਹੀਦਾ ਤੇ ਇਹ ਸੀ ਨਾ ਵੀ ਜਦੋਂ ਘੜੀ ਨਿਕਲ ਆਈ ਹੈ ਤੇ ਫਿਰ ਤਲਾਸ਼ੀ ਲੈਣਾ ਛੱਡ ਦੇ, ਲੇਕਿਨ ਛੱਡਿਆ ਨਹੀਂ। ਜਿਹੜੇ ਬੱਚੇ ਰਹਿੰਦੇ ਸਨ ਨਾ, ਮਾਸਟਰ ਹਰਾਂ ਨੇ ਉਹਨਾਂ ਬੱਚਿਆਂ ਦੀ ਵੀ ਤਲਾਸ਼ੀ ਲਈ। ਇਹਦੇ ਵਿੱਚ ਵੀ ਕੋਈ ਹਿਕਮਤ ਸੀ। ਚਲੋ ਉਹ ਘੜੀ ਜਦੋਂ ਲੱਭ ਗਈ ਮਾਸਟਰ ਹਰਾਂ ਨੂੰ ਤੇ ਉਹਨਾਂ ਜਿਹੜੇ ਬੱਚੇ ਦੀ ਗਵਾਚੀ ਸੀ ਉਹਨੂੰ ਵਾਪਸ ਕਰ ਛੱਡੀ। ਕਾਫੀ ਅਰਸਾ ਗੁਜ਼ਰ ਗਿਆ ਨਾ, ਕੋਈ 20-25 ਸਾਲ ਲੰਘ ਗਏ ਤੇ ਮਾਸਟਰ ਹਰੀ ਇੱਕ ਸ਼ਾਦੀ ਦੀ ਤਕਰੀਬ ਦੇ ਵਿੱਚ ਗਏ ਸਨ ਤੇ ਉੱਥੇ ਇੱਕ ਜਵਾਨ ਜਿਹਾ ਮੁੰਡਾ ਆ ਕੇ ਤੇ ਆਖਣ ਲੱਗਾ ਸਰ ਜੀ ਮੈਨੂੰ ਪਛਾਣਿਆ ਜੇ? ਤੇ ਮਾਸਟਰ ਹਰੀ ਆਖਣ ਲੱਗੇ ਨਹੀਂ ਪੁੱਤਰ ਮੈਂ ਨਹੀਂ ਪਛਾਣਿਆ। ਤੇ ਆਖਣ ਲੱਗਾ ਸਰ ਜੀ ਮੈਂ ਤੁਹਾਡਾ ਸਟੂਡੈਂਟ ਹਾਂ, ਫਲਾਣੇ ਸਕੂਲ ਦੇ ਵਿੱਚ ਤੇ ਫਲਾਣੀ ਕਲਾਸ ਦੇ ਵਿੱਚ ਤੁਹਾਡੇ ਕੋਲ ਪੜ੍ਹਦਾ ਸਾਂ ਤੇ ਮੈਂ ਉਹ ਹੀ ਹਾਂ ਜਿਹਦੀ ਜੇਬ ਦੇ ਵਿੱਚੋਂ ਘੜੀ ਨਿਕਲੀ ਸੀ। ਮੈਂ ਘੜੀ ਚੋਰ ਹਾਂ। ਹੁਣ ਮੈਂ ਟੀਚਿੰਗ ਕਰਨਾ, ਉਸਤਾਦ ਮਤਲਬ ਮੈਂ ਵੀ ਮਾਸਟਰ ਹਾਂ। ਤੇ ਮਾਸਟਰ ਹਰੀ ਆਖਣ ਲੱਗੇ ਵੀ ਪੁੱਤਰ ਜਦੋਂ ਬੱਚੇ ਨਿੱਕੇ ਨਿੱਕੇ ਪੜ੍ਹਦੇ ਹੁੰਦੇ ਨੇ ਨਾ, ਉਦੋਂ ਚਿਹਰਿਆਂ ਦੇ ਉੱਤੇ ਦਾੜੀਆਂ ਕੋਨੇ ਹੀ ਹੁੰਦੀਆਂ, ਬਾਅਦ ਦੇ ਵਿੱਚ ਉਹਨਾਂ ਨੂੰ ਦਾੜੀਆਂ ਆਉਂਦੀਆਂ ਨੇ ਜਾਂ ਜਵਾਨ ਜਦੋਂ ਹੁੰਦੇ ਨੇ ਤੇ ਚਿਹਰੇ ਦੇ ਖਦੋ ਖਾਲ ਬਦਲ ਜਾਂਦੇ ਨੇ। ਲਿਹਾਜ਼ਾ ਮੈਂ ਤੈਨੂੰ ਵਾਕਈ ਨਹੀਂ ਪਛਾਣਿਆ। ਤੇ ਦੂਜੀ ਗੱਲ ਇਹ ਵੀ ਜਿਹੜੀ ਤੂੰ ਘੜੀ ਵਾਲੀ ਦੱਸੀ ਹੈ ਨਾ ਵੀ ਘੜੀ ਮੈਂ ਚੋਰੀ ਕੀਤੀ ਸੀ, ਪੁੱਤਰ ਮੈਨੂੰ ਨਹੀਂ ਇਸ ਗੱਲ ਦਾ ਪਤਾ ਕਿ ਘੜੀ ਤੂੰ ਚੋਰੀ ਕੀਤੀ ਸੀ। ਉਹ ਇਸ ਵਾਸਤੇ ਵੀ ਜਦੋਂ ਮੈਂ ਤੁਹਾਡੀ ਤਲਾਸ਼ੀ ਪਿਆ ਲੈਂਦਾ ਸਾਂ ਨਾ ਤੇ ਮੈਂ ਆਪਣੀਆਂ ਅੱਖਾਂ ਬੰਦ ਕਰਕੇ ਤਲਾਸ਼ੀ ਲਈ ਸੀ। ਅੱਖਾਂ ਖੋਲ੍ਹ ਕੇ ਤਲਾਸ਼ੀ ਇਸ ਵਾਸਤੇ ਨਹੀਂ ਸੀ ਲਈ ਕਿ ਕਿਤੇ ਮੈਨੂੰ ਉਹ ਬੱਚੇ ਦੀ ਸ਼ਨਾਖਤ ਨਾ ਹੋ ਜਾਵੇ ਤੇ ਉਹ ਨਾ ਹੋਵੇ ਕਿ ਜਿਹੜੇ ਬੱਚੇ ਦੀ ਜੇਬ ਵਿੱਚੋਂ ਘੜੀ ਨਿਕਲੇ ਉਹ ਜਿੰਨੀ ਦੇਰ ਤੱਕ ਕਲਾਸ ਦੇ ਵਿੱਚ ਰਹੇਗਾ ਤੇ ਮੈਂ ਉਹਨੂੰ ਕਿਤੇ ਚੋਰ ਦੀ ਨਿਗਾਹ ਨਾਲ ਨਾ ਵੇਂਦਾ ਰਵਾਂ, ਹਕਾਰਤ ਦੀ ਨਿਗਾਹ ਨਾਲ ਨਾ ਵੇਂਦਾ ਰਵਾਂ। ਲਿਹਾਜ਼ਾ ਮੈਂ ਅੱਖਾਂ ਬੰਦ ਕਰਕੇ ਤਲਾਸ਼ੀ ਲਈ ਸੀ। ਮੈਨੂੰ ਅੱਜ ਪਤਾ ਲੱਗਾ, ਉਹ ਵੀ ਤੂੰ ਦੱਸਿਆ ਕਿ ਉਹ ਘੜੀ ਚੋਰ ਤੂੰ ਸੈਂ। ਤੇ ਆਖਣ ਲੱਗਾ ਮਾਸਟਰ ਜੀ ਜਦੋਂ ਤੁਸੀਂ ਘੜੀ ਜੇਬ ਦੇ ਵਿੱਚੋਂ ਕੱਢ ਕੇ ਤੇ ਸਾਰੀ ਕਲਾਸ ਦੇ ਸਾਹਮਣੇ ਮੇਰੀ ਇੱਜ਼ਤ ਰੱਖੀ ਨਾ, ਮੈਨੂੰ ਭੰਡਿਆ ਨਾ, ਬੇਇੱਜ਼ਤ ਨਾ ਕੀਤਾ, ਤੇ ਮੈਂ ਆਪਣੇ ਦਿਲ ਦੇ ਵਿੱਚ ਧਈਆ ਕਰ ਲਿਆ ਸੀ ਕਿ ਮੈਂ ਵੀ ਟੀਚਰ ਬਣਨਾ, ਮੈਂ ਵੀ ਮਾਸਟਰ ਬਣਨਾ, ਮੈਂ ਵੀ ਉਸਤਾਦ ਬਣਨਾ। ਤੇ ਅੱਜ ਅਲਹਮਦੁਲਿਲਾ ਮੈਂ ਟੀਚਰ ਹਾਂ। ਤੇ ਮਾਸਟਰ ਹਰੀ ਪਤਾ ਕੀ ਆਖਣ ਲੱਗੇ? ਆਂਦੇ ਨੇ बेटा एक पत्थर की तकदीर भी संवर सकती है, शर्त ये है कि सलीके से तराशा जाए। एक पत्थर की तकदीर भी संवर सकती है, शर्त ये है कि सलीके से तराशा जाए। दरअसल गल इस कहानी तो यह सबक सानू मिलता है कि यार असी भी अगे निकल सकते हैं किसी को बेइज्जत करन तो बगैर, ਕਿਸੇ ਨੂੰ ਭੰਡਣ ਤੋਂ ਬਗੈਰ। ਅਗਰ ਕਿਸੇ ਦੇ ਐਬ, ਉਹਦੀਆਂ ਖਾਮੀਆਂ, ਉਹਦੀਆਂ ਗਲਤੀਆਂ ਵੇਖ ਕੇ ਉਹਨਾਂ ਉੱਤੇ ਪਰਦਾ ਪਾਓ ਨਾ ਤੇ ਯਾਦ ਰੱਖਿਓ ਜੇ ਤੁਹਾਡੇ ਵੀ ਐਬਾਂ ਉੱਤੇ ਮਾਲਕ ਦੀ ਜ਼ਾਤ ਪਰਦਾ ਪਾਏਗਾ। ਅਸਲ ਦੇ ਵਿੱਚ ਅਸੀਂ ਇਸ ਤਰ੍ਹਾਂ ਦੇ ਮੁਆਸ਼ਰੇ ਦੇ ਵਿੱਚ ਰਹਿੰਦੇ ਹਾਂ। ਸਾਨੂੰ ਕੋਈ ਬੰਦਾ ਆਖੇ ਨਾ ਕਿ ਫਲਾਣਾ ਬੰਦਾ ਬੜਾ ਚੰਗਾ ਤੇ ਅਸੀਂ ਆਨੇ ਹਾਂ ਚੰਗਾ, ਤੈਨੂੰ ਉਹਦਾ ਪਤਾ ਹੀ ਨਹੀਂ ਉਹ ਸ਼ੈ ਕੀ ਹੈ। ਮੈਂ ਤੈਨੂੰ ਦੱਸਣਾ ਉਹਦੀਆਂ ਫਿਰ ਸਾਰੀਆਂ ਖਾਮੀਆਂ ਗਲਤੀਆਂ ਉਹਦੇ ਅੱਗੇ ਰੱਖ ਕੇ ਆਉਂਦੇ ਆ, ਐ ਵੇ ਐਡਾ ਕਰ ਚੰਗਾ ਈ। ਦਰਅਸਲ ਗੱਲ ਦਾ ਖੁਲਾਸਾ ਇਹ ਵੇ ਕਿ ਜਿਹੜੇ ਲੋਕ ਕਿਸੇ ਦੀਆਂ ਖਾਮੀਆਂ ਗਲਤੀਆਂ ਕੋਤਾਹੀਆਂ ਵੇਖ ਕੇ ਤੇ ਉਹਨਾਂ ਉੱਤੇ ਪਰਦਾ ਪਾਉਂਦੇ ਨੇ ਨਾ, ਉਹ ਲੋਕ ਬੜੇ ਕਦਰ ਵਾਲੇ, ਬੜੇ ਅਦਬ ਤੇ ਇਹਤਰਾਮ ਵਾਲੇ ਹੁੰਦੇ ਨੇ। ਔਰ ਕੋਸ਼ਿਸ਼ ਕਰਿਆ ਕਰੋ ਤੁਸੀਂ ਕਿਸੇ ਦਾ ਲੰਗ ਰੱਖੋ, ਮਾਲਕ ਦੀ ਜ਼ਾਤ ਤੁਹਾਡਾ ਵੀ ਲੰਗ ਰੱਖੇਗਾ। ਜੇ ਗੱਲ ਚੰਗੀ ਲੱਗੀ ਹੈ ਤੇ ਅੱਗੇ ਸ਼ੇਅਰ ਲਾਜ਼ਮੀ ਕਰਿਓ ਜੇ। मेरे यूट्यूब चैनल का नाम वैस घुमन सियालकोटी सबसक्राइब कर लो। मेरे फेसबुक का पेज और मेरी टिकटॉक की आईडी है वैस घुमन सियालकोटी के नाम तो इन्होंने लाइक कर लो, फॉलो कर लो। इंशाअल्लाह तुहानू अच्छियां वीडियो वेखण नूं मिलणगीआं।
ਆਪਣਾ ਬੜਾ ਸਾਰਾ ਖਿਆਲ ਰੱਖਿਓ। ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਵਰਹਿਮਤੁल्लाह।